ਆਸਮਾਨਾਂ ਤੇ ਜ਼ਮੀਨ ਵਿੱਚ ਜਿਹੜੀ ਵੀ ਮਖਲੂਕ ਏ ਉਹ ਅੱਲਾਹ ਤਾਲਾ ਦੀ ਤਸਬੀਹ ਬਿਆਨ ਕਰ ਰਹੀ ਏ ਕਿ ਰੱਬ ਤਾਲਾ ਹਰ ਐਬ ਹਰ ਕਮੀ ਤੇ ਹਰ ਨੁਕਸ ਤੋਂ ਪਾ ਕੇ ਤੇ ਉਹਨੇ ਜੋ ਵੀ ਚੀਜ਼ ਇਸ ਕਾਇਨਾਤ ਵਿੱਚ ਬਣਾਈ ਏ ਉਹ ਬੜੀ ਹਕਮਤ ਨਾਲ ਤੇ ਕਿਸੇ ਖਾਸ ਮਕਸਦ ਵਾਸਤੇ ਬਣਾਈ ਏ। ਉਹ ਰੱਬ ਤਾਲਾ ਕਿ ਜੋ ਗਾਲਿਬ ਏ, ਯਾਨੀ ਜਿਹਦੇ ਕੋਲ ਹਰ ਤਰ੍ਹਾਂ ਦੀ ਤਾਕਤ ਏ ਕਿ ਉਹ ਜ਼ੋਰ ਜ਼ਬਰਦਸਤੀ ਨਾਲ ਆਪਣਾ ਹੁਕਮ ਮਨਵਾ ਸਕਦਾ ਏ, ਪਰ ਉਹ ਹਕਮਤ ਵਾਲਾ ਵੀ ਏ ਕਿ ਕੋਈ ਵੀ ਗਲਤ ਫੈਸਲਾ ਨਹੀਂ ਕਰਦਾ, ਬਲਕਿ ਉਹਦੇ ਹਰ ਫੈਸਲੇ ਵਿੱਚ ਭਲਾਈ ਤੇ ਉਹਦਾ ਕੋਈ ਬਿਹਤਰੀਨ ਮਕਸਦ ਏ। ਆਸਮਾਨਾਂ ਤੇ ਜ਼ਮੀਨ ਵਿੱਚ ਜੋ ਕੁਛ ਵੀ ਏ ਉਸੇ ਰੱਬ ਦੀ ਮਲਕੀਅਤ ਏ। ਉਹੋ ਹੀ ਜ਼ਿੰਦਗੀ ਦਿੰਦਾ ਏ ਤੇ ਉਹੀ ਮੌਤ ਦਿੰਦਾ ਏ। ਉਹ ਹਰ ਚੀਜ਼ ਤੇ ਕਾਦਰ ਏ ਤੇ ਹਰ ਕੰਮ ਕਰਨ ਦੀ ਪੂਰੀ ਤਾਕਤ ਤੇ ਕੁਦਰਤ ਰੱਖਦਾ ਏ। ਜਦੋਂ ਕੋਈ ਨਹੀਂ ਸੀ ਉਦੋਂ ਵੀ ਰੱਬ ਤਾਲਾ ਮੌਜੂਦ ਸੀ, ਤੇ ਜਦੋਂ ਸੂਰ ਫੂਕਿਆ ਜਾਏਗਾ ਤੇ ਹਰ ਚੀਜ਼ ਖਤਮ ਹੋ ਜਾਏਗੀ, ਉਦੋਂ ਵੀ ਸਿਰਫ ਰੱਬ ਤਾਲਾ ਦੀ ਜ਼ਾਤ ਹੋਏਗੀ। ਉਹ ਜ਼ਾਹਿਰ ਵੀ ਏ ਤੇ ਪੋਸ਼ੀਦਾ ਵੀ ਏ, ਯਾਨੀ ਦੁਨੀਆ ਦੀ ਹਰ ਚੀਜ਼ ਅੱਲਾਹ ਤਾਲਾ ਦੇ ਹੱਕ ਵਿੱਚ ਦਲੀਲ ਏ ਤੇ ਬਹੁਤ ਸਾਰੀਆਂ ਗੱਲਾਂ ਸਾਡੇ ਕੋਲੋਂ ਛੁਪੀਆਂ ਵੀ ਨੇ। ਯਾਨੀ ਅੱਲਾਹ ਤਾਲਾ ਦੀ ਜਿੰਨੀ ਕੁਦਰਤ ਤੇ ਤਾਕਤ ਏ ਅਸੀਂ ਉਹਦਾ ਅੰਦਾਜ਼ਾ ਨਹੀਂ ਕਰ ਸਕਦੇ, ਤੇ ਅੱਲਾਹ ਤਾਲਾ ਹਰ ਚੀਜ਼ ਨੂੰ ਜਾਣਨ ਵਾਲਾ ਵੀ ਏ। ਉਹਨੇ ਹੀ ਆਸਮਾਨਾਂ ਤੇ ਜ਼ਮੀਨ ਨੂੰ 6 ਦਿਨਾਂ ਵਿੱਚ ਪੈਦਾ ਕੀਤਾ ਤੇ ਆਪ ਅਰਸ਼ ਤੇ ਮੁਸਤਵੀ ਹੋਇਆ। ਜੋ ਚੀਜ਼ ਜ਼ਮੀਨ ਵਿੱਚ ਦਾਖਲ ਹੁੰਦੀ ਏ, ਯਾਨੀ ਬਾਰਿਸ਼ ਦਾ ਪਾਣੀ, ਪੌਦਿਆਂ ਦਰਖਤਾਂ ਦੇ ਬੀਜ ਜਾਂ ਮੁਰਦਾ ਜਿਸਮ ਜੋ ਜ਼ਮੀਨ ਵਿੱਚ ਦਫਨ ਹੁੰਦੇ ਨੇ, ਉਹ ਇੱਕ ਇੱਕ ਚੀਜ਼ ਨੂੰ ਜਾਣਦਾ ਏ। ਜੋ ਵੀ ਚੀਜ਼ ਜ਼ਮੀਨ 'ਚੋਂ ਨਿਕਲਦੀ ਏ, ਯਾਨੀ ਉਸ ਬੀਜ 'ਚੋਂ ਕੋਈ ਪੌਦਾ, ਕੋਈ ਫਸਲ, ਕੋਈ ਫਲ, ਉਹ ਅੱਲਾਹ ਦੇ ਹੁਕਮ ਨਾਲ ਹੀ ਹੁੰਦਾ ਏ। ਤੇ ਉਹ ਨਾ ਸਿਰਫ ਜਾਣਦਾ ਹੈ ਕਿ ਕਿਹੜਾ ਬੀਜ ਫਟ ਕੇ ਉਹਦੇ 'ਚੋਂ ਪੌਦਾ ਨਿਕਲੇਗਾ, ਬਲਕਿ ਉਹਨਾਂ 'ਤੇ ਲੱਗਣ ਵਾਲੇ ਫਲ ਜਾਂ ਗਲੇ ਦੀ ਮਿਕਦਾਰ ਨੂੰ ਵੀ ਜਾਣਦਾ ਏ। ਉਹ ਤੋਂ ਇਲਾਵਾ ਤੇਲ, ਖਜ਼ਾਨੇ, ਮਾਦਨੀਆਤ, ਗੈਸਾਂ ਜੋ ਵੀ ਜ਼ਮੀਨ 'ਚੋਂ ਨਿਕਲਦੀਆਂ ਨੇ, ਤੇ ਇਸ ਤਰ੍ਹਾਂ ਜੋ ਚੀਜ਼ ਵੀ ਆਸਮਾਨ ਤੋਂ ਉਤਰਦੀ ਏ, ਜਿਵੇਂ ਬਾਰਿਸ਼ ਜਾਂ ਫਰਿਸ਼ਤੇ ਜਾਂ ਅੱਲਾ ਦੇ ਹੁਕਮ ਜਾਂ ਸ਼ੈਤਾਨ ਜਿਹੜੇ ਆਪਣੇ ਸਾਥੀਆਂ 'ਤੇ ਉਤਰਦੇ ਨੇ, ਅੱਲਾਹ ਤਾਲਾ ਉਹਨਾਂ ਨੂੰ ਵੀ ਜਾਣਦਾ ਏ। ਤੇ ਜ਼ਮੀਨ ਤੋਂ ਹਰ ਚੀਜ਼ ਵੀ ਜਿਹੜੀ ਆਸਮਾਨਾਂ 'ਤੇ ਚੜ੍ਹਦੀ ਏ, ਜਿਵੇਂ ਪਾਣੀ ਦੇ ਬੁਖਾਰਾਤ, ਮੁਰਦਿਆਂ ਦੀਆਂ ਰੂਹਾਂ ਜਾਂ ਲੋਕਾਂ ਦੇ ਅਮਲ, ਰੱਬ ਤਾਲਾ ਇੱਕ ਇੱਕ ਚੀਜ਼ ਨੂੰ ਜਾਣਦਾ ਏ। ਤੇ ਤੁਸੀਂ ਜਿੱਥੇ ਵੀ ਹੋਵੋਗੇ ਉਹ ਤੁਹਾਡੇ ਨਾਲ ਏ, ਤੇ ਜੋ ਕੁਛ ਵੀ ਤੁਸੀਂ ਕਰਦੇ ਹੋ ਅੱਲਾ ਉਹਨੂੰ ਸਭ ਨੂੰ ਦੇਖ ਰਿਹਾ ਏ। ਆਸਮਾਨਾਂ ਤੇ ਜ਼ਮੀਨ ਦੀ ਹਕੂਮਤ ਉਸੇ ਰੱਬ ਦੀ ਏ, ਤੇ ਸਾਰੇ ਅੱਛੇ ਜਾਂ ਬੁਰੇ ਕੰਮ ਦੇ ਮਾਮਲੇ ਉਹਦੇ ਸਾਹਮਣੇ ਹੀ ਪੇਸ਼ ਕੀਤੇ ਜਾਣਗੇ। ਉਹੋ ਹੀ ਰੱਬ ਤਾਲਾ ਰਾਤ ਨੂੰ ਦਿਨ ਵਿੱਚ ਤੇ ਦਿਨ ਨੂੰ ਰਾਤ ਵਿੱਚ ਦਾਖਲ ਕਰਦਾ ਏ, ਤੇ ਉਹ ਤੁਹਾਡੇ ਦਿਲਾਂ ਵਿੱਚ ਛੁਪੇ ਰਾਜ਼ ਵੀ ਜਾਣਦਾ ਏ। ਲਿਹਾਜ਼ਾ ਤੁਹਾਨੂੰ ਚਾਹੀਦਾ ਏ ਕਿ ਅੱਲਾ ਤੇ ਉਹਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਤੇ ਈਮਾਨ ਲਿਆਓ, ਤੇ ਉਹਨਾਂ ਚੀਜ਼ਾਂ 'ਚੋਂ ਖਰਚ ਕਰੋ ਜਿਹੜੀਆਂ ਚੀਜ਼ਾਂ ਉਹਨੇ ਤੁਹਾਨੂੰ ਇਖਤਿਆਰ ਦੇ ਦਿੱਤਾ ਏ। ਤੁਹਾਡੇ 'ਚੋਂ ਜਿਹੜੇ ਵੀ ਈਮਾਨ ਲਿਆਏ ਤੇ ਉਹਨਾਂ ਨੇ ਅੱਲਾ ਦੀਆਂ ਦਿੱਤੀਆਂ ਨੇਮਤਾਂ ਵਿੱਚੋਂ ਅੱਲਾ ਦੀ ਰਾਹ ਵਿੱਚ ਖਰਚ ਕੀਤਾ, ਉਹਨਾਂ ਲਈ ਬਹੁਤ ਵੱਡਾ ਅਜਰ ਏ। ਤੁਹਾਨੂੰ ਕੀ ਹੋ ਗਿਆ ਏ ਕਿ ਤੁਸੀਂ ਅੱਲਾ 'ਤੇ ਈਮਾਨ ਨਹੀਂ ਲਿਆਂਦੇ, ਹਾਲਾਂਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੁਹਾਨੂੰ ਦਾਵਤ ਦੇ ਰਹੇ ਨੇ ਕਿ ਤੁਸੀਂ ਆਪਣੇ ਰੱਬ 'ਤੇ ਈਮਾਨ ਲਿਆਓ। ਤੇ ਅੱਲਾ ਨੇ ਜਦੋਂ ਤੁਹਾਡੀਆਂ ਰੂਹਾਂ ਪੈਦਾ ਕੀਤੀਆਂ ਤੇ ਉਹਨਾਂ ਕੋਲੋਂ ਇਹ ਵਾਅਦਾ ਲੈ ਚੁੱਕਿਆ ਏ ਕਿ ਤੁਸੀਂ ਸਿਰਫ ਅੱਲਾ ਨੂੰ ਹੀ ਰੱਬ ਮੰਨ ਕੇ ਉਹਦੀ ਬੰਦਗੀ ਕਰੋਗੇ। ਜੇ ਤੁਸੀਂ ਵਾਕਈ ਈਮਾਨ ਵਾਲੇ ਹੋ, ਉਹ ਅੱਲਾ ਹੀ ਏ ਤੇ ਜਿਹਨੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ 'ਤੇ ਵਾਜ਼ੇ ਆਇਤਾਂ ਨਾਜ਼ਿਲ ਕੀਤੀਆਂ ਤਾਂ ਕਿ ਤੁਹਾਨੂੰ ਬੁਰਾਈ, ਜ਼ੁਲਮ ਤੇ ਗੁੰਮਰਾਹੀ ਦੇ ਨੇਰਿਆਂ 'ਚੋਂ ਕੱਢ ਕੇ ਤੇ ਅਦਲ, ਇਨਸਾਫ ਤੇ ਹਦਾਇਤ ਦੀ ਰੋਸ਼ਨੀ ਵੱਲ ਲੈ ਜਾਏ। ਤੇ ਅੱਲਾ ਤੇ ਬੇਸ਼ੱਕ ਤੁਹਾਡੇ ਸਾਰਿਆਂ 'ਤੇ ਬਹੁਤ ਮਿਹਰਬਾਨ ਤੇ ਰਹਿਮ ਕਰਨ ਵਾਲਾ ਏ। ਤੇ ਤੁਹਾਨੂੰ ਕੀ ਹੋ ਗਿਆ ਏ ਕਿ ਤੁਸੀਂ ਅੱਲਾ ਦੀ ਰਾਹ ਵਿੱਚ ਖਰਚ ਨਹੀਂ ਕਰਦੇ, ਹਾਲਾਂਕਿ ਆਸਮਾਨਾਂ ਤੇ ਜ਼ਮੀਨ ਦਾ ਅਸਲ ਵਾਰਿਸ ਅੱਲਾ ਹੀ ਏ। ਯਾਨੀ ਜੋ ਕੁਛ ਆਸਮਾਨਾਂ ਤੇ ਜ਼ਮੀਨ ਵਿੱਚ ਏ, ਮਰਨ ਤੋਂ ਬਾਅਦ ਤੁਸੀਂ ਆਪਣੇ ਪਿੱਛੇ ਛੱਡ ਜਾਓਗੇ। ਤੇ ਜਿਨ੍ਹਾਂ ਲੋਕਾਂ ਨੇ ਮੱਕਾ ਫਤਹ ਹੋਣ ਤੋਂ ਪਹਿਲੇ, ਯਾਨੀ ਬੜੇ ਮੁਸ਼ਕਿਲ ਵਕਤ ਵਿੱਚ ਅੱਲਾ ਦੀ ਰਾਹ ਵਿੱਚ ਖਰਚ ਕੀਤਾ ਤੇ ਆਪਣੀਆਂ ਜਾਨਾਂ ਨਾਲ ਜਹਾਦ ਕੀਤਾ, ਇਹੋ ਲੋਕ ਨੇ ਜਿਨ੍ਹਾਂ ਦੇ ਦਰਜੇ ਬਹੁਤ ਵੱਡੇ ਨੇ, ਤੇ ਇਹਨਾਂ ਸਾਰਿਆਂ ਨਾਲ ਅੱਲਾ ਨੇ ਬੜੇ ਅੱਛੇ ਵਾਅਦੇ ਕੀਤੇ ਨੇ। ਤੇ ਜੋ ਵੀ ਤੁਸੀਂ ਅਮਲ ਕਰੋਗੇ ਅੱਲਾ ਉਹਦੀ ਪੂਰੀ ਖਬਰ ਰੱਖਦਾ ਏ। ਤੁਹਾਡੇ 'ਚੋਂ ਕੌਣ ਏ ਕਿ ਜਿਹੜਾ ਅੱਲਾ ਨੂੰ ਕਰਜ਼ ਦਵੇ, ਕਰਜ਼ੇ ਹਸਨਾ, ਯਾਨੀ ਬੜਾ ਅੱਛਾ ਕਰਜ਼, ਯਾਨੀ ਜਿਹੜਾ ਵੀ ਮਾਲ ਤੁਸੀਂ ਦੁਨੀਆ ਵਿੱਚ ਅੱਲਾ ਦੀ ਰਜ਼ਾ ਵਾਸਤੇ ਖਰਚ ਕਰੋਗੇ ਉਹਨੂੰ ਅੱਲਾ ਨੇ ਆਪਣੇ ਜ਼ਿੰਮੇ ਲੈ ਲਿਆ ਏ, ਜਿਹਨੂੰ ਉਹ ਬਹੁਤ ਵਧਾ ਚੜ੍ਹਾ ਕੇ ਤੇ ਬੜਾ ਉਮਦਾ ਬਣਾ ਕੇ ਕਿਆਮਤ ਵਾਲੇ ਦਿਨ ਤੁਹਾਨੂੰ ਅਤਾ ਕਰੇਗਾ। ਉਸ ਦਿਨ ਮੋਮਿਨ ਮਰਦ ਤੇ ਮੋਮਿਨ ਔਰਤਾਂ ਦਾ ਨੂਰ, ਯਾਨੀ ਉਹਨਾਂ ਦੇ ਨੇਕ ਅਮਲਾਂ ਦੀ ਰੌਸ਼ਨੀ ਉਹਨਾਂ ਦੇ ਅੱਗੇ ਤੇ ਉਹਨਾਂ ਦੇ ਸੱਜੇ ਪਾਸੇ ਦੌੜ ਰਹੀ ਹੋਏਗੀ।
ਉਹਨਾਂ ਨੂੰ ਕਿਹਾ ਜਾਏਗਾ ਕਿ ਅੱਜ ਤੁਹਾਨੂੰ ਐਸੇ ਬਾਗਾਂ ਦੀ ਖੁਸ਼ਖਬਰੀ ਹੈ ਜਿਨ੍ਹਾਂ ਦੇ ਥੱਲੇ ਨਹਿਰਾਂ ਬਹਿ ਰਹੀਆਂ ਨੇ ਅਤੇ ਤੁਸੀਂ ਇਹਨਾਂ ਵਿੱਚ ਹਮੇਸ਼ਾ ਹੀ ਰਹੋਗੇ। ਇਹੋ ਹੀ ਵੱਡੀ ਕਾਮਯਾਬੀ ਹੈ। ਉਸ ਦਿਨ ਮੁਨਾਫਿਕ ਮਰਦ ਅਤੇ ਮੁਨਾਫਿਕ ਔਰਤਾਂ ਈਮਾਨ ਵਾਲਿਆਂ ਨੂੰ ਕਹਿਣਗੇ ਕਿ ਸਾਡੇ ਵੱਲ ਵੇਖੋ ਤਾਂ ਕਿ ਅਸੀਂ ਵੀ ਤੁਹਾਡੇ ਨੂਰ 'ਚੋਂ ਕੁਛ ਰੌਸ਼ਨੀ ਹਾਸਿਲ ਕਰ ਸਕੀਏ। ਪਰ ਇਹਨਾਂ ਨੂੰ ਕਿਹਾ ਜਾਏਗਾ ਕਿ ਪਿੱਛੇ ਚਲੇ ਜਾਓ ਅਤੇ ਆਪਣਾ ਨੂਰ ਤਲਾਸ਼ ਕਰੋ। ਫਿਰ ਇਹਨਾਂ ਦੇ ਦਰਮਿਆਨ ਦੀਵਾਰ ਖੜੀ ਕਰ ਦਿੱਤੀ ਜਾਏਗੀ ਜਿਹਦੇ ਵਿੱਚ ਇੱਕ ਦਰਵਾਜ਼ਾ ਹੋਏਗਾ। ਉਸ ਦਰਵਾਜ਼ੇ ਦੇ ਅੰਦਰ ਤੇ ਰਹਿਮਤ ਹੋਏਗੀ ਅਤੇ ਬਾਹਰ ਅਜ਼ਾਬ ਹੋਏਗਾ। ਮੁਨਾਫਿਕ ਮੋਮਨਾਂ ਨੂੰ ਪੁਕਾਰ ਕੇ ਕਹਿਣਗੇ ਕਿ ਕੀ ਅਸੀਂ ਤਾਂ ਦੁਨੀਆ ਵਿੱਚ ਤੁਹਾਡੇ ਨਾਲ ਨਹੀਂ ਸੀ? ਮੋਮਿਨ ਕਹਿਣਗੇ ਕਿ ਕਿਉਂ ਨਹੀਂ, ਲੇਕਿਨ ਤੁਸੀਂ ਆਪਣੇ ਆਪ ਨੂੰ ਫਿਤਨੇ ਵਿੱਚ ਪਾਇਆ। ਤੁਸੀਂ ਮੌਕੇ ਦੇ ਇੰਤਜ਼ਾਰ ਵਿੱਚ ਰਹੇ ਕਿ ਸਾਡੇ 'ਤੇ ਕਾਬੂ ਪਾ ਸਕੋ ਅਤੇ ਸ਼ੱਕ ਵਿੱਚ ਪੈ ਰਹੇ ਕਿ ਤੁਹਾਡੀਆਂ ਝੂਠੀਆਂ ਆਰਜ਼ੂਆਂ ਨੇ ਤੁਹਾਨੂੰ ਧੋਖੇ ਵਿੱਚ ਪਾਈ ਰੱਖਿਆ। ਇੱਥੇ ਤੱਕ ਕਿ ਅੱਲਾ ਦਾ ਹੁਕਮ ਆ ਪਹੁੰਚਿਆ ਅਤੇ ਉਸ ਵਕਤ ਤੱਕ ਬੜਾ ਧੋਖੇਬਾਜ਼ ਸ਼ੈਤਾਨ ਅੱਲਾ ਦੇ ਬਾਰੇ ਵਿੱਚ ਤੁਹਾਨੂੰ ਧੋਖਾ ਦਿੰਦਾ ਰਿਹਾ। ਲਿਹਾਜ਼ਾ ਅੱਜ ਨਾ ਤਾਂ ਤੁਹਾਡੇ ਮੁਨਾਫਕਾਂ ਕੋਲੋਂ ਕੋਈ ਫਿਦਿਆ ਕਬੂਲ ਕੀਤਾ ਜਾਏਗਾ ਅਤੇ ਨਾ ਹੀ ਕਾਫਰਾਂ ਕੋਲੋਂ। ਤੁਹਾਡੇ ਸਾਰਿਆਂ ਦਾ ਠਿਕਾਣਾ ਦੋਜ਼ਖ ਹੈ। ਉਹੋ ਹੀ ਤੁਹਾਡੀ ਖਬਰ ਲੈਣ ਵਾਲੀ ਏ ਅਤੇ ਇਹ ਬਦਤਰੀਨ ਅੰਜਾਮ ਹੋਏਗਾ। ਜੋ ਲੋਕ ਈਮਾਨ ਲਿਆਏ ਨੇ, ਕੀ ਉਹਨਾਂ 'ਤੇ ਐਸਾ ਵਕਤ ਨਹੀਂ ਆਇਆ ਕਿ ਅੱਲਾ ਦੇ ਜ਼ਿਕਰ ਨਾਲ ਅਤੇ ਜਿਹੜਾ ਹੱਕ ਨਾਜ਼ਿਲ ਹੋਇਆ ਏ ਉਹਦੇ ਨਾਲ ਉਹਨਾਂ ਦੇ ਦਿਲ ਨਰਮ ਹੋ ਜਾਣ ਅਤੇ ਉਹਨਾਂ ਲੋਕਾਂ ਵਰਗੇ ਨਾ ਹੋ ਜਾਣਾ ਜਿਨ੍ਹਾਂ ਨੂੰ ਪਹਿਲੇ ਕਿਤਾਬਾਂ ਦਿੱਤੀਆਂ ਗਈਆਂ, ਫਿਰ ਉਹਨਾਂ ਤੋਂ ਬਾਅਦ ਇੱਕ ਲੰਬਾ ਵਕਤ ਗੁਜ਼ਰਿਆ ਅਤੇ ਉਹਨਾਂ ਦੇ ਦਿਲ ਸਖਤ ਹੋ ਗਏ ਅਤੇ ਅੱਜ ਉਹਨਾਂ 'ਚੋਂ ਜ਼ਿਆਦਾਤਰ ਨਾਫਰਮਾਨ ਨੇ। ਅਤੇ ਜਾਣ ਲਵੋ ਕਿ ਅੱਲਾਹ ਤਾਲਾ ਹੀ ਜ਼ਮੀਨ ਨੂੰ ਉਹਦੇ ਮੁਰਦਾ ਹੋ ਜਾਣ ਤੋਂ ਬਾਅਦ ਜ਼ਿੰਦਗੀ ਬਖਸ਼ਦਾ ਏ ਅਤੇ ਅਸੀਂ ਤੁਹਾਡੇ ਲਈ ਆਇਤਾਂ ਖੋਲ੍ਹ ਕੇ ਬਿਆਨ ਕਰ ਦਿੱਤੀਆਂ ਨੇ ਕਿ ਸ਼ਾਇਦ ਤੁਸੀਂ ਸਮਝ ਜਾਓ। ਮਰਦਾਂ ਅਤੇ ਔਰਤਾਂ ਵਿੱਚੋਂ ਜੋ ਲੋਕ ਸਦਕਾ ਕਰਨ ਵਾਲੇ ਨੇ ਅਤੇ ਜਿਨ੍ਹਾਂ ਨੇ ਅੱਲਾ ਦੀ ਰਾਹ ਵਿੱਚ ਖਰਚ ਕੀਤਾ ਅਤੇ ਅੱਲਾ ਨੂੰ ਕਰਜ਼ੇ ਹਸਨਾ ਦਿੱਤਾ, ਉਹਨਾਂ ਲਈ ਦੁੱਗਣਾ ਕਰ ਦਿੱਤਾ ਜਾਏਗਾ ਅਤੇ ਉਹਨਾਂ ਲਈ ਬਹੁਤ ਹੀ ਵਧੀਆ ਅਜਰ ਹੋਏਗਾ। ਅਤੇ ਜਿਹੜੇ ਲੋਕ ਅੱਲਾ 'ਤੇ ਅਤੇ ਉਹਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ 'ਤੇ ਈਮਾਨ ਲਿਆਏ ਉਹੋ ਹੀ ਆਪਣੇ ਰੱਬ ਦੇ ਨਜ਼ਦੀਕ ਸਿੱਦੀਕ ਅਤੇ ਸ਼ਹੀਦ ਨੇ। ਉਹਨਾਂ ਨੂੰ ਆਪਣੇ ਆਪਣੇ ਅਮਲਾਂ ਦੇ ਮੁਤਾਬਿਕ ਅਜਰ ਵੀ ਮਿਲੇਗਾ ਅਤੇ ਨੂਰ ਵੀ, ਜਿਹਦੀ ਰੌਸ਼ਨੀ ਵਿੱਚ ਉਹ ਜੰਨਤ ਵਿੱਚ ਦਾਖਲ ਹੋ ਜਾਣਗੇ। ਅਤੇ ਜਿਨ੍ਹਾਂ ਨੇ ਕੁਫਰ ਕੀਤਾ ਅਤੇ ਸਾਡੀਆਂ ਆਇਤਾਂ ਨੂੰ ਮੰਨਣ ਤੋਂ ਇਨਕਾਰ ਕੀਤਾ, ਐਸੇ ਹੀ ਲੋਕ ਦੋਜ਼ਖ ਵਾਲੇ ਹੋਣਗੇ।